ਉਹ ਜਦ ਅਸੀਂ ਗਏ ਨਾ ਗਾਹਾਂ ਮੂਹਰੇ 'ਚ ਹੀ ਨਹਿਰ ਹੈ। ਅੱਛਾ ਉਹਨਾਂ ਨੇ ਉੱਥੇ ਭੇਡਾਂ ਤੇ ਲੱਕੜਾਂ ਤੇ ਹਰ ਸ਼ੈ ਰੱਖੀ, ਅੱਛਾ ਲੰਘਣ ਨਹੀਂ ਦਿੱਤੇ ਜਾਣ, ਹਰ ਸ਼ੈ ਖੋਲੀ। ਹੂੰ। ਉੱਥੇ ਫਿਰ ਬਹੁਤ ਬੰਦਾ ਮਰਿਆ। ਤੁਹਾਡੇ ਜੀਆਂ ਵਿੱਚੋਂ ਵੀ ਕੋਈ ਮਰੇ? ਸਾਡੇ ਜੀਆਂ 'ਚੋਂ 5 ਜੀ। ਕੌਣ ਕੌਣ ਮਰਿਆ? ਮੇਰਾ ਤਾਇਆ, ਹੂੰ। ਮੇਰਾ ਭਰਾ ਤਾਏ ਦਾ ਪੁੱਤ ਅੱਛਾ। ਤੇ ਉਹਨਾਂ ਦਾ ਜਨਾਨੀ, ਹੂੰ 2 ਬੱਚੇ। ਚੇਤਾ ਆ ਕੇ ਹੁਣ ਕੀ ਕਰੂਗਾ ਪਿੰਡ ਉਹ। ਹੂੰ। ਆਹੋ ਜੇ ਯਾਦ ਵੀ ਕਰੀਏ ਕੀ ਆਊਗਾ। ਅਸੀਂ ਤਾਂ ਕਹਿੰਦੇ ਹਾਂ ਸਾਨੂੰ ਪਿੰਡ ਮੋੜ ਦਿਓ, ਮੋੜਦਾ ਕੋਈ? ਅੱਜ ਵੀ ਦਿਲ ਕਰਦਾ ਜਾਣ ਨੂੰ? ਕੀ ਦਿਲ ਕਰਦਾ। ਇੱਥੇ ਨਾਲੋਂ ਸਾਨੂੰ ਨਾ, ਇੱਥੇ ਨਾਲੋਂ ਸਾਨੂੰ ਉਹ ਜਗ੍ਹਾ ਬੜੀ ਚੰਗੀ। ਆਪਣਾ ਵਤਨ ਨਹੀਂ ਭੁੱਲਦਾ। ਆਪਣਾ ਬਚਨ ਇਹੋ ਜਿਹੇ ਬੱਚੇ ਹੁੰਦੇ ਹੁਣ ਨੂੰ ਜਵਾਨ ਹੋਏ ਜਿੰਨੇ ਚੰਗੜਾ ਮਰ ਗਏ। ਇੱਥੇ ਖਾਣ ਨੂੰ ਕੀ ਮਿਲਦਾ? ਇਸ ਤਰ੍ਹਾਂ ਹੀ ਹੈ। ਆਹੋ ਹੁਣ ਕਹਿ ਦਿੰਦੇ ਆ ਕਿ ਬੱਚਾ ਉਹ ਕੰਮ ਨਹੀਂ ਕਰਦਾ, ਉਹ ਨਹੀਂ ਕੰਮ ਕਰਦਾ। ਖਾਂਦੇ ਕੀ ਨੇ? ਤੁਸੀਂ ਕਿਹੜੇ ਕਿਹੜੇ ਮੇਲੇ ਵੇਖੇ ਨੇ ਉੱਥੇ? ਇਹਨਾਂ ਦਾ, ਹਾਂ। ਰੁੜਕੀ ਦਾ, ਹੂੰ। ਜੱਬੂ ਮਾਜਰੇ ਦਾ, ਅੱਛਾ। ਤੇ ਇੱਕ ਜਰਗ ਦਾ। ਹੂੰ। ਇਹ ਇੱਥੇ ਜਦੋਂ ਆਏ ਹੋ ਇਸ ਪਿੰਡ, ਇੱਥੇ ਤੁਹਾਨੂੰ ਮਕਾਨ ਤੇ ਜਾਂ ਕੋਈ ਕੋਈ ਬਿਸਤਰੇ ਜਾਂ ਮਕਾਨ ਕੋਈ? ਨਹੀਂ ਕਿਸੇ ਕੰਜਰ ਨੇ ਦਿੱਤਾ, ਕੋਈ ਕੁਝ ਨਹੀਂ ਦਿੱਤਾ। ਆਪਣੇ ਆਪ ਹੀ ਕੁੱਲੀਆਂ ਕੱਲੀਆਂ ਬਣ ਕੇ ਬੈਠੇ। अस्सलाम वालेकुम जी, सत श्री अकाल, आदाब ਦੋਸਤੋ। ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਡੇਰਾ ਕੰਬੋਵਾਂ ਵਾਲਾ ਦੇ ਵਿੱਚ ਬੈਠੇ ਆ। ਇੱਥੇ ਸਾਨੂੰ ਅੱਜ ਇੱਕ ਹਿੰਦੁਸਤਾਨ ਦੇ ਬਜ਼ੁਰਗ ਮਿਲੇ ਜਿਨ੍ਹਾਂ ਦੀ ਉਸ ਵੇਲੇ ਉੱਥੇ ਸ਼ਾਦੀ ਹੋਈ ਸੀ ਤੇ ਇੱਕ ਬੇਟਾ ਵੀ ਸੀ। ਤੇ ਅੱਜ ਅਸੀਂ ਇਹਨਾਂ ਕੋਲੋਂ 47 ਦੀ ਉਹ ਕਹਾਣੀ ਸੁਣਾਂਗੇ ਜਿਹੜੀ ਇਹਨਾਂ ਨੇ ਆਪਣੀ ਅੱਖੀਂ ਵੇਖੀ। ਇਹਨਾਂ ਦਾ ਕਿਹੜਾ ਪਿੰਡ ਸੀ, ਇਹ ਲੋਕ ਕਿੱਦਾਂ ਉਹ ਆਪਣੇ ਪਿੰਡੋਂ ਉਜੜ ਕੇ ਪਾਕਿਸਤਾਨ ਆ ਕੇ ਵਸੇ। ਆਓ ਸੁਣਦੇ ਹਾਂ ਸਾਰੀ ਕਹਾਣੀ ਬਜ਼ੁਰਗਾਂ ਦੀ ਜ਼ੁਬਾਨੀ। अस्सलाम वालेकुम। ਕੀ ਹਾਲ ਚਾਲ ਬਜ਼ੁਰਗੋ? ਖੈਰ ਹੈ, ਠੀਕ ਠਾਕ ਹੋ? ਕੀ ਨਾਮ ਹੈ ਆਪਣਾ? ਰਹਿੰਦੀ ਰਹਿਮਦੀਨ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਫੁੰਮਣ। ਫੁੰਮਨ। ਤੇ ਦਾਦਾ ਜੀ ਦਾ? ਸ਼ਾਦੀ ਸ਼ਾਦੀ। ਕਿਹੜੀ ਬਰਾਦਰੀ ਆਪਣੀ? ਕਬੋ। ਕੰਬੋ। ਅਸੀਂ ਅੱਜ ਆਏ ਹਾਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣ ਹਿੰਦੁਸਤਾਨ ਦੀਆਂ। ਸਾਨੂੰ ਸਭ ਤੋਂ ਪਹਿਲੇ ਇਹ ਦੱਸੋ ਆਪਣਾ ਪਿੱਛੇ ਕਿਹੜਾ ਪਿੰਡ ਸੀ? ਮਿਸ਼ਰਿਆ। ਮਿਸ਼ਰੇ ਵਾਲਾ? ਮਿਸ਼ਰਿਆ। ਮਿਸ਼ਰਿਆ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਮਿਸ਼ਰਿਆਈ, ਰੁੜਕੀ, ਹੂੰ। ਟੰਡਾ ਵੱਧਾ, ਹਾਂਜੀ। ਆਪਣੇ ਲਾੜਪੁਰ, ਹੂੰ। ਅੱਛਾ। ਦੀਵਾ, ਜਲਾਜਣ। ਹੂੰ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਮਲੋ। ਤੇ ਜ਼ਿਲ੍ਹਾ? ਜ਼ਿਲ੍ਹਾ ਨਾਭਾ। ਨਾਭਾ। ਸਹੀ ਹੋ ਗਿਆ। ਰਿਆਸਤ ਨਾਭਾ ਸਾਡਾ। ਜਿਹੜਾ ਪਿੰਡ ਸੀ ਆਪਣਾ, ਕਿੰਨੇ ਕੁ ਘਰ ਸੀ ਇਹਦੇ ਵਿੱਚ? ਕਿੰਨੇ ਘਰ ਤੇ? ਹਾਂਜੀ। ਘਰ ਤੇ ਕੀ ਹੈ, ਹਿੱਸਾ ਕਮੋਆਂ ਦਾ ਤੇ 2 ਹਿੱਸੇ ਰਾਜਪੂਤਾਂ ਦੇ। ਅੱਛਾ, ਰਾਜਪੂਤਾਂ ਦੇ। ਲੰਬੜਦਾਰੀਆਂ ਕਿੰਨੀਆਂ ਸੀ? ਇੱਕ ਕੀ ਨਾਂ ਸੀ ਲੰਬੜਦਾਰ ਦਾ? ਇਸਮਾਇਲ। ਇਸਮਾਇਲ। ਕੰਬੋਵਾਂ ਦਾ ਸੀ ਕਿ ਰਾਜਪੂਤਾਂ ਦਾ ਸੀ? ਉਹ ਸਾਰੇ ਪਿੰਡ ਦੇ ਨਹੀਂ, ਰਾਜਪੂਤ ਸੀ ਕਿ ਕੰਬੋ ਸੀ? ਰਾਜਪੂਤ। ਅੱਛਾ, ਰਾਜਪੂਤ ਸੀ। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? 2। 2 ਸੀ। ਪੱਕੀਆਂ ਸਨ? ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਹੈ ਸੀ ਪਿੰਡ ਦੇ ਵਿੱਚ? ਖੱਤਰੀ ਤੇ। ਖੱਤਰੀ ਸੀ? ਕੀ ਨਾਂ ਸੀ ਖੱਤਰੀਆਂ ਦੇ? ਇਹ ਹੁਣ ਮੈਨੂੰ ਕੀ ਪਤਾ। ਨਹੀਂ, ਇੰਨੀ ਮਾਸ਼ਾਅੱਲਾ ਤੁਹਾਡੀ ਉਮਰ ਆ, ਕੁਛ ਯਾਦ ਹੋਣਾ। ਕੋਈ ਕਿਸ਼ੋਰੀ ਤਾਂ, ਕੋਈ ਰਾਮ ਕਿਸ਼ਨ ਤਾਂ, ਕੋਈ ਲੱਭੂ ਤਾਂ, ਕੋਈ। ਅੱਛਾ, ਸਹੀ ਹੋ ਗਿਆ। ਤੁਹਾਡੀ ਉਸ ਵੇਲੇ ਕਿੰਨੀ ਕੁ ਉਮਰ ਸੀ? ਹੈਗੀ ਤੀ ਮੇਰੀ ਉਮਰ 25-30 25-30 ਸਾਲ। ਸਹੀ ਹੋ ਗਿਆ। ਤੇ ਕਿੱਥੇ ਸ਼ਾਦੀ ਹੋਈ ਸੀ ਆਪਣੀ? ਉੱਥੇ ਮਿਸ਼ਰਿਆ ਪਿੰਡ। ਪਿੰਡ ਦੇ ਵਿੱਚ ਹੀ? ਸਹੀ ਹੋ ਗਿਆ। ਸ਼ਾਦੀ ਦੇ ਬਾਰੇ ਵੀ ਪੁੱਛ ਲੈਂਦੇ ਹਾਂ ਤੁਹਾਡੇ ਕੋਲੋਂ।
ਉਸ ਵੇਲੇ ਨਿਕਾਹ ਹੀ ਹੁੰਦੇ ਸੀ ਸਾਦਗੀ ਨਾਲ ਹੀ ਕਿ ਵਾਹਵਾ ਢੋਲ ਢਮੱਕੇ ਨਾਲ ਵਿਆਹ ਹੁੰਦੇ ਸਨ? ਉਹ ਨਹੀਂ ਪੂਰੇ ਜਿਹੇ ਕੰਮ ਹੁੰਦੇ ਸੀ, ਜਦੋਂ- ਦੋ ਮੁੱਕੇ ਕੋਈ ਤੇ ਪੂਰੇ ਜਿਹੇ ਕੰਮ ਹੁੰਦੇ। ਨਹੀਂ, ਜਦੋਂ ਤੁਹਾਡਾ ਵਿਆਹ ਹੋਇਆ ਹਾਂ ਉਹ ਸਾਦਗੀ ਨਾਲ ਹੀ ਹੋਇਆ? ਉਹ ਜਿਹੜੀ ਉਹ ਵਕਤ ਆ ਨਾ, ਹਾਂਜੀ। ਵਕਤ ਬੜਾ ਅੱਛਾ ਸੀ। ਹੂੰ। ਹਾਂ। ਹੁਣ ਤਾਂ ਵਕਤ ਫੜ ਲੋ ਹੋਈ ਵੀ ਹੈ। ਸਹੀ 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 ਆਹੋ ਉਹ ਬਸ ਬੜੇ ਚੰਗੇ। ਸਹੀ ਹੋ ਗਿਆ। ਸਕੂਲ ਜਾਂਦੇ ਰਹੇ ਹੋ? ਹਾਂ ਸਕੂਲ? ਨਹੀਂ, ਮੈਂ ਸਕੂਲ ਕੋਈ ਨਹੀਂ ਗਿਆ, ਮੈਂ ਨਹੀਂ ਕੂੜੇ ਮਾਰਾ। ਅੱਛਾ। ਮੇਰੇ ਪੋਤੇ ਵੀ ਪੜ੍ਹੇ, ਪੁੱਤ ਵੀ ਪੜ੍ਹਿਆ ਹੋਇਆ, ਸਹੀ। ਦੂਆ ਬੜਾ ਪੁੱਤ ਵੀ ਪੜ੍ਹਿਆ ਹੋਇਆ, ਗੁਜਰ ਵਾਲੇ। ਹੂੰ। ਇਹ ਸਹੀ ਹੋ ਗਿਆ। ਤੇ ਜਿਹੜਾ ਪਿੰਡ ਸੀ ਆਪਣਾ, ਹਾਂ ਇਹਦੇ ਵਿੱਚ ਨਹੀਂ ਸਕੂਲ ਹੈ? ਉਹਦੇ ਵਿੱਚ ਤੇ ਸਕੂਲ ਹੈ ਸੀ? ਸਕੂਲ ਬੜਾ ਭਾਰਾ ਸੀ ਪਿੰਡ 'ਚ ਸਾਡੇ। ਅੱਛਾ। ਲਾਮ ਦੇ ਲੋਕ ਵੀ ਪੜਨ ਆਉਂਦੇ ਹੋਣੇ ਉੱਥੇ? ਬਾਹਰ ਦੇ ਮੁੰਡੇ ਕੁੱਤੇ ਵੀ ਆਉਂਦੇ। ਹੂੰ। ਤੇ ਜਿਹੜੀ ਜ਼ਮੀਨ ਸੀ ਕਿੱਦਾਂ ਦੀ ਸੀ ਉੱਥੋਂ ਦੀ? ਉਹ ਜ਼ਮੀਨ ਤੇ ਕੋਤਾ ਟਿੱਬੇ ਸੀ, ਹੂੰ। ਕੋਤੀ ਰਾਜਾ ਖੂਹਾਂ ਤੇ। ਅੱਛਾ। ਉਹਨਾਂ ਦੀ ਜ਼ਮੀਨ ਸੀ। ਅੱਛਾ, ਖੂਹਾਂ ਦੀ ਵਾਈ ਸੀ। ਤੇ ਕੰਬੋਵਾਂ ਦੀ ਕਿੰਨੀ ਕੁ ਜ਼ਮੀਨ ਸੀ ਤੇ ਰਾਜਪੂਤਾਂ ਦੀ ਕਿੰਨੀ ਕੁ ਜ਼ਮੀਨ ਸੀ? ਕੀ ਐਸਾ ਕਮੋਆਂ ਦਾ ਸੀ, 2 ਹਿੱਸੇ ਰਾਜਪੂਤਾਂ। ਅੱਛਾ। ਤੇ ਆਪਣਾ ਕਿਹੜੇ ਨਾਂ ਤੇ ਖੂਹ ਵੱਜਦਾ ਸੀ? ਹਾਂ ਜਿਹੜਾ ਤੁਹਾਡਾ ਖੂਹ ਸੀ ਕਿਹੜੇ ਨਾਂ ਤੇ ਵੱਜਦਾ ਸੀ? ਖੂਹ ਹਾਂਜੀ। ਖੂਹ ਇੱਕ ਬਰੋਟੇ ਵਾਲਾ ਤੇ ਇੱਕ ਨਵਾਂ ਤੀ, ਹੂੰ। ਇੱਕ ਪੁਰਾਣਾ ਤੀ। ਅੱਛਾ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਵੀ ਖੂਹੀ ਹੈ ਸੀ ਪਾਣੀ ਪੀਣ ਵਾਸਤੇ? ਹਾਂ ਪਿੰਡ 'ਚ ਖੂਹ ਤੇ ਪਾਣੀ ਪੀਣ ਵਾਲੀ, ਦੂਏ ਪਿੰਡੋਂ ਆ ਕੇ ਮਾਛੀ ਭਰ ਕੇ ਜਾਂਦਾ ਸੀ ਅੱਛਾ, ਘਰਾਂ 'ਚ ਦਿੰਦਾ ਸੀ? ਘਰਾਂ 'ਚ। ਵਾਹ ਜੀ ਵਾਹ। ਬਾਹਰ ਟਿੱਬਿਆਂ ਤੇ ਵਾਢੀਆਂ ਕਰਦੇ ਸੀ, ਹੂੰ। ਫਸਲਾਂ ਵੱਢਦੇ ਸੀ, ਉੱਥੇ ਵੀ ਦੇ ਕੇ ਆਉਂਦਾ ਅੱਛਾ, ਉਹਦਾ ਕੀ ਦਾਣੇ ਦੂਣੇ ਲਾਏ ਹੁੰਦੇ ਸੀ ਤੁਸੀਂ? ਦਾਣੇ। ਉੱਥੇ ਆ ਪੈਸੇ ਪੂਸੇ ਨਹੀਂ ਤੇ ਉੱਥੇ ਤਾਂ ਦਾਣੇ ਸੀ। ਹਾੜੀ ਸੋਣੀ। ਹਾੜੀ 'ਚ। ਸਹੀ ਹੋ ਗਿਆ। ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਹਾਂ ਇਹਨਾਂ ਦੇ ਵਿੱਚ ਜ਼ਿਆਦਾ ਹਿੰਦੂ ਰਹਿੰਦੇ ਸਨ ਕਿ ਮੁਸਲਮਾਨ ਰਹਿੰਦੇ ਸਨ? ਰਲਵੇਂ ਹੀ ਤੇ ਜਦ ਅੱਛਾ, ਰਲਵੇਂ ਸੀ। ਰਲਵੇਂ। ਹਿੰਦੂ ਜਿਹੜੇ ਸਨ ਇਹ ਜੱਟ ਸਨ ਕਿ ਰਾਜਪੂਤ ਹੁੰਦੇ ਸਨ ਜਾਂ ਕੰਬੋ ਹੁੰਦੇ ਸਨ? ਇਹ ਹਾਂਜੀ। ਤੇ ਕੋਈ ਖੱਤਰੀ, ਹੂੰ ਕੋਈ ਜੱਟ, ਹੂੰ। ਇਹ ਰਲਵੇਂ ਹੀ ਤੇ। ਅੱਛਾ, ਰਲਵੇਂ ਸੀ। ਸਹੀ ਹੋ ਗਿਆ। ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ ਉਦੋਂ? ਕੀ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ ਉਦੋਂ? ਚੰਗਾ ਸੀ, ਚੰਗਾ ਸੀ। ਬਾਵਾ ਦਾ। ਸਾਰੇ ਪਿੰਡ 'ਚੋਂ ਵਾਧੂ ਤਾਂ ਸਾਡਾ ਕਾਰੋਬਾਰ ਹੂੰ। ਕੀ ਕੰਮ ਕਰਦੇ ਸੀ ਬਜ਼ੁਰਗ? ਬਾਈ ਦਾ। ਚਵਾਈ ਦਾ ਕਰਦੇ ਸੀ? ਇੱਕ ਊਠ ਤਾਂ 2 ਜੋਗਾਂ ਤੀਆਂ, ਹੂੰ। 4-5 ਬੰਦੇ ਸੀ। ਅੱਛਾ। ਤੇ ਮੱਝਾਂ ਮੁੱਝਾਂ ਵੀ ਰੱਖੀਆਂ ਸੀ? ਮੱਝਾਂ ਰੱਖੀਆਂ ਸੀ, ਗਾਂ ਰੱਖੀਆਂ ਸੀ, ਢੱਗੇ ਰੱਖੇ ਸੀ, ਬੜਾ ਕਾਰੋਬਾਰ ਤਾਂ ਜਾਣਾ। ਉਦੋਂ ਡੇਰਾ ਜਿਹਾ ਸੀ ਕਿ ਪਿੰਡ ਦੇ ਵਿੱਚ ਹੀ ਹਵੇਲੀ ਬਣਾਈ ਸੀ? ਜਦ ਡੇਰੇ ਦੂਰੇ ਕੋਈ ਨਹੀਂ ਤੇ ਪਿੰਡ 'ਚ ਹਵੇਲੀ ਸੀ। ਅੱਛਾ ਅੱਛਾ ਅੱਛਾ। ਜਿਹੜਾ ਸਾਡਾ ਮਕਾਨ ਤਾਂ ਜੀ ਬਸਦੇ ਜੀ, ਉਹਦਾ ਆਹ ਕੰਧ ਸੀ ਨਾ ਜਿਹੜੀ, ਹੂੰ। ਇੱਧਰ ਮਸਜਿਦ ਸੀ, ਇੱਧਰ ਸਾਡਾ ਮਸਜਿਦ ਦੇ ਨਾਲ ਸੀ? ਨਾਲ ਸੀ। ਇੱਕ ਕੰਧ ਸੀ ਮਸਜਿਦ ਦੀ ਯਾਰ ਸਾਡੀ। ਲਾਂਦੇ ਪਾਸੇ ਸੀ ਘਰ? ਆ ਪਿੰਡ ਦੇ ਲਹਿੰਦੇ ਪਾਸੇ। ਅੱਛਾ। ਤੇ ਕੱਚਾ ਸੀ ਕਿ ਪੱਕਾ ਸੀ? ਜਦ ਕੁਛ ਮਸ਼ੀਨ ਜਿਹੜੀ ਮਸ਼ੀਨ ਦੀ ਕੰਧ ਸੀ ਉਹ ਵੀ ਪੱਕੀ, ਹਾਂ। ਤੇ ਜਿਹੜੀਆਂ ਸਾਡੀਆਂ ਕੰਧਾਂ ਦੀਆਂ ਉਹ ਵੀ ਪੱਕੀਆਂ। ਅੱਛਾ। 2 ਕੰਧਾਂ ਕੱਚੀਆਂ। ਤੇ ਕਮਰੇ ਕੱਚੇ ਸਨ? ਨਾ ਕਮਰੇ ਪੱਕੇ। ਪੱਕੇ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਹੈ, ਆ ਕਿੱਦਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ? ਕਿੱਦਾਂ ਆਪ ਉੱਠੇ ਉੱਥੋਂ? ਉਹਦੀ ਕਹਾਣੀ ਸੁਣਾਓ ਪਤਾ ਸਾਨੂੰ। ਲੱਗਿਆ ਇਹ ਵੀ ਪਿੱਛੋਂ ਲੋਕ ਕੋਠੇ ਛਾੜਦੇ ਆਉਂਦੇ ਨੇ, ਵੱਢਦੇ ਆਉਂਦੇ ਨੇ ਬੰਦਿਆਂ ਨੂੰ ਅੱਛਾ। ਕਾਰੋਬਾਰ। ਹੂੰ। ਬੰਦੇ ਫਿਰ ਮੂਹਰੋਂ, ਜਿਵੇਂ ਹੁਣ ਆਪਣਾ ਆਹ ਮੂਹਰੇ ਪਿੰਡ ਹੈ, ਹਾਂਜੀ। ਉੱਥੇ ਪਿੰਡ ਛੱਡ ਕੇ ਆਪਣੇ ਜਾਨ ਬਚਾਉਂਦੇ ਰਹੇ ਨੇ। ਹੂੰ। ਗਏ। ਤੁਸੀਂ ਵੇਖੀਆਂ ਅੱਗਾਂ ਲੱਗੀਆਂ? ਆ ਜਿੱਦਣ ਸਾਨੂੰ ਪਿਆ ਨਾ ਹੱਲਾ, ਜੱਥਾ ਪਿਆ ਸੀ? ਹਾਂ ਅਸੀਂ ਉਦਣ ਆਪਣੇ ਫਸਲ ਗੁੱਡਦੇ ਸੀ ਅੱਛਾ। ਤੇ ਪਿੱਛੋਂ ਵਿਚਾਰੇ ਵੱਡੇ ਟੁੱਕੇ ਆਉਂਦੇ ਸੀ। ਹੂੰ। ਕਿਸੇ ਦਾ ਢਿੱਡ ਲਮਕਦਾ, ਕਿਸੇ ਦਾ ਕੁਛ ਲਮਕਦਾ। ਅੱਛਾ। ਉਹ ਜਿਸ ਵਕਤ ਹੋਇਆ ਨਾ ਸਰਗੀ ਵੇਲਾ, ਹੂੰ। ਵੰਗਾਂ ਹੋਈਆਂ, ਉਸ ਵੇਲੇ ਫਿਰ ਅਸੀਂ ਗੱਡਿਆਂ 'ਚ ਦਿੱਖ ਸੁੱਖ ਰੱਖ ਲਿਆ। ਉਹ ਵੀ ਨਹੀਂ ਜਾਣ ਦਿੱਤੇ ਸੀ। ਨਹੀਂ, ਸਿੱਖ ਜਦੋਂ ਤੁਹਾਡੇ ਪਿੰਡ ਹਮਲਾ ਕੀਤਾ ਸੀ ਉਹਨਾਂ ਨੇ, ਸਿੱਖਾਂ ਨੇ? ਬੰਦੂਕਾਂ ਦੀ ਉਹਨਾਂ ਕੋਲ ਰਫਲਾਂ। ਸਿੱਖਾਂ ਕੋ? ਹਾਂ। ਤੇ ਉਹਨਾਂ ਨੇ ਪਿੰਡ ਆ ਕੇ ਬੰਦੇ ਮਾਰੇ ਤੁਹਾਡੇ? ਬਹੁਤ ਬੰਦੇ ਮਾਰੇ ਨੇ। ਉਹ ਕਹਾਣੀ ਦੱਸੋ ਨਾ, ਕਿੱਦਾਂ ਹੋਇਆ? ਕਿਸ ਵੇਲਾ, ਕਿਹੜਾ ਵੇਲਾ ਸੀ ਜਦੋਂ ਆਏ ਨੇ ਉਹ? ਸਰਗੀ ਵੇਲਾ, ਨਮਾਜ਼ ਵਕਤ। ਹਾਂਜੀ। ਉਸ ਵੇਲੇ ਅਸੀਂ ਨਿਕਲ ਕੇ ਤੁਰੇ ਹੂੰ। ਤੇ ਗੱਡੇ 'ਤੇ ਹੀ ਲੈ ਕੇ ਸਮਾਨ, ਨੂਟ ਤੇ ਸਮਾਨ ਰੱਖਿਆ, ਕੁਛ ਗੱਡਿਆਂ ਤੇ ਰੱਖਿਆ। ਅੱਛਾ ਉਹ ਜਦ ਅਸੀਂ ਗਏ ਨਾ ਗਾਹਾਂ ਮੂਹਰੇ 'ਚ ਹੀ ਨਹਿਰ, ਅੱਛਾ ਉਹਨਾਂ ਨੇ ਉੱਥੇ ਭੇਡਾਂ ਤੇ ਲੱਕੜਾਂ ਤੇ ਹਰ ਸ਼ੈ ਰੱਖੀ। ਅੱਛਾ।
ਲੰਘਣ ਨਹੀਂ ਦਿੱਤੇ ਜਾਣ, ਹਰ ਸ਼ੈ ਖੋਲੀ। ਹੂੰ। ਉੱਥੇ ਫਿਰ ਬਹੁਤ ਬੰਦਾ ਮਰਿਆ। ਤੁਹਾਡੇ ਜੀਆਂ ਵਿੱਚੋਂ ਵੀ ਕੋਈ ਮਰੇ? ਸਾਡੇ ਜੀਆਂ ਚੋਂ 5 ਜੀ। ਕੌਣ ਕੌਣ ਮਰਿਆ? ਮੇਰਾ ਤਾਇਆ, ਹੂੰ। ਮੇਰਾ ਭਰਾ ਤਾਏ ਦਾ ਪੁੱਤ, ਅੱਛਾ। ਤੇ ਕੋਲਾਂ ਦਾ ਜਨਾਨੀ, ਹੂੰ। 2 ਬੱਚੇ। ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਰੇ ਨੇ। ਤੇ ਰਾਜਪੂਤਾਂ ਦੇ ਵੀ ਉੱਥੇ ਲੋਕ ਮਰੇ ਨੇ? ਬੜੇ ਬੜੇ। ਜਦੋਂ ਉਹਨਾਂ ਕੋਲ ਰਫਲਾਂ ਸੀ ਨਾ, ਮਿਲਟਰੀ ਸੀ। ਹੂੰ। ਅਸੀਂ- ਅੱਛਾ, ਇਹ ਮਿਲਟਰੀ ਵਾਲਿਆਂ ਨੇ ਮਾਰਿਆ ਸੀ ਤੁਹਾਨੂੰ? ਹਾਂ, ਇਹ ਬੰਦਿਆਂ ਮਿਲਟਰੀ ਵਾਲਿਆਂ ਨੇ ਵੀ ਮਾਰੇ, ਸਿੱਖਾਂ ਨੇ ਵੀ ਮਾਰੇ। ਭੱਲੇ ਲਈ ਫਿਰਦੇ ਸੀ, ਅੱਛਾ। ਪਹਾੜੀਆਂ ਭੱਲੇ ਲਈ ਫਿਰਦੇ ਸੀ। ਉਸ ਅਸੀਂ ਤਾਂ ਖਾਲੀ ਹੱਥ ਤੇ, ਹੂੰ ਅਸੀਂ ਹੂੰ। ਕੀ ਕਰਦੇ ਉੱਥੇ? ਉਹਨਾਂ ਨੇ ਵੱਡੇ ਟੋਕੇ ਨੂੰ ਕੋਈ ਜਨਾਨੀਆਂ ਲੈ ਗਏ। ਜਨਾਨੀਆਂ ਵੀ ਗਈਆਂ ਤੁਹਾਡੇ ਪਿੰਡ ਦੀਆਂ? ਹਾਂ, ਕੁੜੀਆਂ ਕਤਰੀਆਂ ਜਿਹੜੀਆਂ ਉਹਨਾਂ ਦੀ ਹੱਥੀਆਂ ਆਈਆਂ ਸਭ ਲੈ ਗਏ। ਤੁਹਾਡੇ ਪਿੰਡ ਦੀਆਂ? ਹਾਂ, ਕੋਈ ਵਾਪਸ ਆਈਆਂ ਉਸ ਤੋਂ ਬਾਅਦ? ਕੋਈ ਨਹੀਂ ਵਾਪਸ ਦਿੱਤੀ ਆਉਂਦੇ। ਕੋਈ ਵਾਪਸ ਜਿਹੜਾ ਆ ਜੋਰ ਵਾਲਾ ਸੀ, ਕੋਈ ਜਾ ਕੇ ਲਿਆਇਆ। ਕਿਸੇ ਸਿੱਖਾਂ ਦਾ ਕਰਾ ਮਿਲੇ ਹੁੰਦੇ ਨੇ ਬਥੇਰੇ ਪਿੰਡਾਂ 'ਚ। ਹਾਂਜੀ। ਕੋਈ ਲਿਆਇਆ, ਕੋਈ ਨਹੀਂ। ਅੱਛਾ। ਫਿਰ ਤੁਸੀਂ ਉੱਥੋਂ ਕਿੱਧਰ ਨੂੰ ਨਿਕਲੇ ਜਦੋਂ ਤੁਹਾਡੇ ਕੋਲ ਨਹਿਰ ਦੇ ਕੋਲ ਆਇਆ, ਤੁਹਾਡੇ ਉੱਤੇ ਜੱਥਾ ਪਿਆ, ਹਮਲਾ ਹੋਇਆ, ਹਾਂ ਮਾਰਕੁੱਟ ਹੋਈ? ਹਾਂ, ਫਿਰ ਤੁਸੀਂ ਕਿੱਧਰ ਨੂੰ ਗਏ? ਕੋਟਲਾ ਸੀ ਸਾਡੇ ਲਵੇ, ਕੋਟਲਾ। ਹੂੰ। ਕਿ ਕੋਟਲਾ ਨਾ ਹੁੰਦਾ ਬੱਚਾ ਇੱਕ ਵੀ ਨਹੀਂ ਤਾਂ ਹੁੰਦਾ, ਸਾਰੇ ਉਹਦੀ ਰਿਆਸਤ 'ਚ ਚਲੇ ਗਏ। ਮਲੇਰਕੋਟਲਾ? ਹਾਂ, ਉਹਦੇ ਨਹੀਂ, ਉੱਥੇ ਨਹੀਂ ਮਾਰਿਆ ਸੀ। ਅੱਛਾ, ਤੁਸੀਂ ਉੱਥੇ ਚਲੇ ਗਏ? ਉੱਥੇ ਗਏ। ਉੱਥੋਂ ਫਿਰ ਉਹਨੇ ਆਪਣੇ 2 ਦਿਨ ਰਹੇ, 4 ਦਿਨ ਰਹੇ। ਉਹ ਵੀ ਰਿਆਸਤ ਛੋਟੀ ਸੀ, ਉਹਦੀ ਰਿਆਸਤ 'ਚ ਮਾਰਨ ਦਾ ਹੁਕਮ ਨਹੀਂ ਤਾ ਅੱਛਾ। ਬਾਦਸ਼ਾਹ ਨੂੰ ਨਾ। ਹਾਂਜੀ। ਉਹ ਤੇ ਫਿਰ ਝੱਲੇ ਨਾ ਗਏ, ਮੁਲਕ 'ਚ ਇਕੱਠਾ ਹੋ ਗਿਆ ਬਹੁਤ। ਹੂੰ। ਉਹਨੇ ਫਿਰ ਇਹਦੇ ਨਾਲ ਮੁਲਾਕਾਤ ਕਰੀ ਵੀ ਮੇਰਾ ਹੁਣ ਗਾਫਲਾ ਹੁੰਦਾ, ਸਾਰਾ ਗਾਫਲਾ ਜਿੰਨਾ ਖਾਂਦਾ ਸੀ ਸਭ ਫਿਰ ਉਹਨੇ ਤੋੜਿਆ ਪੈਰੀ। ਅੱਛਾ, ਤੁਹਾਡਾ ਬੱਚਾ ਕਿੱਡਾ ਕੁ ਸੀ ਉਸ ਵੇਲੇ? ਬੱਚਾ ਕਿਹੜਾ? ਜਿਹੜਾ ਤੁਹਾਡੇ ਸ਼ਾਦੀ ਤੋਂ ਬਾਅਦ ਤੁਹਾਡਾ ਬੱਚਾ ਉਹ ਹੋਇਆ? ਬੱਚਾ ਉੱਥੇ ਫੌਤ ਹੋ ਗਿਆ, ਉੱਥੇ ਫੌਤ ਹੋ ਗਿਆ ਸੀ ਅਮਨ ਨਾਲ। ਅੱਛਾ, ਉਦੋਂ ਅਮਨ ਨਾਲ ਰਹਿੰਦੇ ਸੀ? ਹਾਂ, ਅੱਛਾ। ਉਹ ਫਿਰ ਉੱਥੇ ਸਾਰੇ ਤੁਰਿਆ। ਹੂੰ। ਤੁਰ ਕੇ ਆ ਕੇ ਨਾ ਫਿਰ ਉੱਥੇ 15-20 ਦਿਨ ਰਹੇ। ਮਲੇਰਕੋਟਲਾ? ਹਾਂ, ਉਹ ਤੇ ਝੱਲੇ ਨਾ ਗਏ, ਫਿਰ ਮੁਲਕ ਬਹੁਤਾ ਸੀ। ਹੂੰ। ਫਿਰ ਉਹਨੇ ਕਿਹਾ ਵੀ ਹੁਣ ਤੁਸੀਂ ਲਾਹੌਰ ਨਹੀਂ ਜਾਓ। ਤੁਹਾਡੇ ਵਿੱਚ ਕੋਈ ਜ਼ਖਮੀ ਵੀ ਬੰਦੇ ਆਏ ਸਨ? ਜ਼ਖਮੀ ਬੜੇ, ਤੁਹਾਡੇ ਜੀਆਂ ਵਿੱਚ ਹੋਇਆ ਕੋਈ ਜ਼ਖਮੀ? ਨਹੀਂ ਸਾਡਿਆਂ ਚੋਂ ਬਚ ਗਏ। ਅੱਛਾ। ਹੋਰ ਬੜੇ ਜ਼ਖਮੀ। ਜਿੱਥੇ ਕੰਪ ਰਾਤ ਨੂੰ ਲੱਗਦਾ ਸੀ ਉੱਥੇ 1-2 4-2 ਰਹਿ ਜਾਂਦੇ ਸੀ, ਮਰ ਜਾਂਦੇ ਸੀ। ਜਿੱਥੋਂ ਅੱਛਾ। ਕੰਪ ਲੱਗਦਾ ਸੀ ਉੱਥੋਂ ਫਿਰ ਬੰਦਾ ਕੰਪ ਉੱਠ ਕੇ ਤੁਰ ਜਾਂਦਾ ਸੀ ਨਾ ਹੋਰ ਪਾਸੇ। ਹੂੰ। ਉੱਥੇ ਜਾ ਕੇ ਫਿਰ ਕੰਪ ਲੱਗਦਾ ਸੀ। ਜਦ ਕੰਪ ਉੱਠਦਾ ਸੀ, ਤੁਰਦੇ ਸੀ, ਤੇ ਫਿਰ ਉਹ ਉੱਥੇ 2 ਬੰਦੇ 4 ਰਹਿ ਜਾਂਦੇ ਸੀ। ਅੱਛਾ ਅੱਛਾ ਅੱਛਾ। ਕੰਪ ਉਹ ਕੋਈ ਛੱਡ ਦਿੰਦੀ ਸੀ ਬੜੇ। ਸਹੀ। ਤੇ ਖਾਣ ਨੂੰ ਕੀ ਮਿਲਦਾ ਸੀ ਉੱਥੇ? ਖਾਣ ਨੂੰ ਕੀ ਮਿਲਣਾ? ਕਿਤੇ ਕਿਤੇ ਲੱਭ ਗਿਆ ਆਟਾ, ਕਿਤੇ ਲੈ ਲਿਆ ਭੁੱਖ। ਨਹੀਂ, ਭੁੱਖੇ ਹੀ ਭੁੱਖੇ ਵੀ? ਭੁੱਖੇ ਹੀ 4 ਦਿਨ ਭੁੱਖ ਕੱਟੀ ਹੈ। ਅੱਛਾ, 3-4 ਦਿਨ ਭੁੱਖ ਕੱਟੀ? ਭੁੱਖ ਕੱਟੀ ਹੈ। ਓਹ ਹੋ। ਫਿਰ ਅਸੀਂ ਬਹਿ ਗਏ ਗੱਡੀਆਂ ਤੇ। ਹੂੰ। ਜਿਹੜੇ ਬੰਦੇ ਵਿੱਚ ਆ ਰੇਲ ਗੱਡੀ ਤੇ ਹੂੰ। ਉੱਪਰ ਬਹਿ ਗਏ, ਵਿੱਚ ਵੀ ਨਹੀਂ ਤੇ ਵੜਨ ਦਿੰਦੇ। ਅੱਛਾ, ਤੁਸੀਂ ਉੱਤੇ ਬਹਿ ਕੇ ਆਏ ਹੋ? ਹਾਂ, ਉੱਪਰ ਬਹਿ ਗਏ। ਫਿਰ ਉਹ ਕਹਿਣ ਲੱਗੇ ਕਿ ਉਤਰੋ ਹੇਠਾਂ। ਅਸੀਂ ਕਿਹਾ ਉਤਰਨੇ ਦੀ ਗੱਡੀ ਤਾਂ ਸਾਡੀ ਹੈ, ਤੁਸੀਂ ਕੀ ਲੱਗਦੇ ਹੋ? ਅੱਛਾ। ਪੂਰੀ ਫਿਲਮ ਬਣਾ ਕੇ ਦਿਖਾ। ਹੂੰ। ਤੁਸੀਂ ਕੀ ਲੱਗਦੇ ਹੋ? ਗੱਡੀ ਤੇ ਕੋਈ ਨਹੀਂ ਉਤਰਨਾ। ਬਾਬਾ ਕਦੀ ਕਾਇਮ ਹੁੰਦਾ ਉਹਨੇ। ਅੱਛਾ। ਫਿਰ ਉੱਥੇ ਉਹਨਾਂ ਨੇ ਸਾਨੂੰ ਆਟਾ ਦੇਣਾ, ਹੱਥ ਬੰਨ੍ਹਣੇ, ਤਾਲੇ ਕਰਨੇ, ਫਿਰ ਅਸੀਂ ਕਰਨਾ। ਅੱਛਾ। ਫਿਰ ਗੱਡੀ ਦੇ ਵਿੱਚ ਬਿਠਾ ਦੇਣਾ। ਹੂੰ। ਗੱਡੀ ਆਰਾਮ ਨਾਲ ਚੱਲਦੀ ਸੀ ਕਿ ਆਰਾਮ ਤੇਜ਼? ਨਾਲ, ਆਰਾਮ ਨਾਲ। ਹੂੰ। ਉਹਨਾਂ ਨੇ ਭਜਾਉਣਾ, ਭੱਜਣ ਦਿੰਦੇ ਸੀ ਬਹਾਦਰ। ਹੂੰ। ਇਹ ਆਏ ਨਸੀਬ ਤਾਂ ਕੱਟੀਆਂ ਉਤਲੇ ਰਿਹਾ। ਨਹੀਂ, ਜਦੋਂ ਗੱਡੀ 'ਚ ਤੁਸੀਂ ਆਉਂਦੇ ਸੀ ਹਾਂ, ਉਦੋਂ ਤੁਹਾਡੇ ਉੱਤੇ ਕੋਈ ਹਮਲਾ ਤਾਂ ਨਹੀਂ ਸੀ ਕਰਦੇ ਸਿੱਖ? ਨਹੀਂ, ਗੱਡੀ ਤੇ ਕੋਈ ਨਹੀਂ ਹਮਲਾ ਕਰਦਾ। ਹੂੰ। ਰਾਹ 'ਚ ਕਿਉਂਕਿ ਕੱਟੀਆਂ ਵੀ ਗਈਆਂ ਨੇ ਨਾ? ਰਾਤ ਬੜਾ ਹਮਲਾ ਕਰਿਆ। ਕਿੱਥੇ ਕੋ? ਰਾਤ ਜਦ ਅਸੀਂ ਆਇਆ ਨਾ, ਲਾਹੌਰੋਂ ਤੁਰੇ ਆ, ਹੂੰ। ਰਾਹ ਦੇ ਵਿੱਚ ਸਿੱਖਾਂ ਨੇ ਬੜਾ ਹਮਲਾ ਕਰਿਆ। ਪਰ ਜਿਹਨੇ ਤੋਰੇ ਸੀ ਉਹਨਾਂ ਨੇ ਕਿਹਾ ਸੀ ਵੀ ਜੇ ਮੇਰਾ ਇੱਕ ਮਰ ਗਿਆ ਨਾ ਹਮਲਾ ਇਹਦੇ ਚ, ਤੇ ਮੈਂ 2 ਮਾਰੂ। ਮਲੇਰਕੋਟਲੇ ਵਾਲੇ ਨੇ ਕਿਹਾ ਸੀ? ਬਾਦਸ਼ਾਹ ਨੇ।
ਹੂੰ ਮਾਰਿਆ ਕੋਈ ਹਮਲਾ ਕਰਦਾ ਰਿਹਾ। ਇੱਕ ਤੋਪ ਮੂਹਰੇ ਸੀ, ਇੱਕ ਤੋਪ ਮਗਰ ਸੀ। ਅੱਛਾ ਹਾਂ, ਆਲੇ ਦਾਲੇ ਸੀ, ਗੋਰ ਕੇ ਕੱਢੇ ਹੋਏ ਉਹਦੇ। ਹੂੰ ਤੇ ਪਾਕਿਸਤਾਨੀ ਫੌਜ ਕਿੱਥੇ ਆ ਕੇ ਮਿਲੀ ਤੁਹਾਨੂੰ? ਪਾਕਿਸਤਾਨੀ ਫੌਜ ਮਿਲੀ ਹੈ ਸਾਨੂੰ ਆ ਕੇ ਇੱਥੇ ਕੋਟਲੀ। ਮਲੇਰਕੋਟ ਰਹੀ। ਸਹੀ ਸਹੀ ਸਹੀ। ਫੇਰ ਸਾਨੂੰ ਕੁਛ ਨਹੀਂ ਕਿਹਾ ਕਿਸੇ ਨੇ। ਹੂੰ ਕਿੱਥੇ ਆਈ ਗੱਡੀ ਤੁਹਾਡੀ ਸਿੱਧੀ? ਗੱਡੀ ਤੋਂ ਤਾਂ ਠੀਕ ਤਰ ਗਈ ਸੀ। ਤੁਰ ਕੇ ਆਏ ਹੋ? ਤੁਰ ਕੇ ਆਏ ਆ। ਨਹੀਂ ਨਾਲੇ ਤੁਸੀਂ ਗੱਡੀ ਛੱਡਦੇ ਨਹੀਂ ਸੀ ਪਏ? ਗੱਡੀ ਤਾਂ ਉੱਥੇ ਛੱਡੀ ਜਿੱਥੇ ਕੁੜੀ ਤਾਂ ਲੈ ਲਓ ਬਰਫ ਦੀ ਭੁੱਖ ਮਰਦੀ ਸੀ। ਹੂੰ ਆਟਾ ਲੈ ਲਓ ਉਤਰੋ। ਅਸੀਂ ਕਿਹਾ ਭਾਈ ਆਟਾ ਦੇ ਲੈ ਕੇ ਨਾ ਰੋਟੀਆਂ ਤਾਂ ਖਾਓ। ਹਾਂਜੀ ਦੇਖੀ ਜਾਓ ਜਦ ਹੌਲੀ ਹੌਲੀ ਉਤਰ ਜਾਵਾਂਗੇ। ਅੱਛਾ ਉਹ ਫਿਰ ਉਹਨਾਂ ਨੇ ਸਾਨੂੰ ਆਟਾ ਦੇ ਕੇ ਨਾ ਫਿਰ ਉਤਰ ਗਏ। ਹੂੰ ਉਤਰ ਕੇ ਫਿਰ ਹੌਲੀ ਨਾ ਫਿਰ ਅਸੀਂ ਆਵਾਮ ਉਤਰ ਗਈ ਸੀ। ਤੁਰ ਕੇ ਆਈ ਸੀ। ਮੈਂ ਕਹਿੰਦਾ 3 ਮੀਲ ਦੇ ਵਿੱਚ ਦੁਨੀਆ ਦੀ ਤੁਰੀ ਆਉਂਦੀ। ਓਏ ਹੋ ਹੋ ਫਿਰ ਵੀ ਹਮਲਾ ਕਰਦੇ ਸੀ ਆਲੇ ਦੁਆਲੇ, ਪਰ ਹਮਲਾ ਉਹਨਾਂ ਦਾ ਚੱਲਿਆ ਨਹੀਂ। ਇੱਥੇ ਕਿਹੜੇ ਬਾਰਡਰ ਤੇ ਆ ਗਏ? ਇੱਥੇ ਲਾਹੌਰ ਆਏ। ਵਾਹਗਾ ਬਾਰਡਰ ਤੋਂ? ਹਾਂ, ਲਾਹੌਰ ਆ ਕੇ ਨਾ ਫਿਰ ਅਸੀਂ ਉੱਥੇ ਕੋਈ ਕਿਸੇ ਨਾਲ ਰਲ ਗਿਆ, ਕੋਈ ਕਿਸੇ ਨਾਲ ਰਲ ਗਿਆ। ਜਾਣੋ ਵੀ ਰੋਟੀ ਢਿੱਡ ਭਰ ਕੇ ਖਾਓ, ਕਿਸੇ ਦਾ ਕੰਮ ਕਰੋ। ਦਿੰਦੇ ਕੁਝ ਨਹੀਂ ਤੇ ਇਹਦੀ ਜੱਟ ਇਹ ਵੀ ਵਿਗੜੇ ਹੋਈ ਸੀ ਜਦੋਂ ਇੱਧਰ ਆਏ ਹੋ। ਆਹੋ, ਇਹਨਾਂ ਨੇ ਕੋਈ ਮਦਦ ਨਹੀਂ ਕੀਤੀ? ਨਾ ਕੋਈ ਮਦਦ ਨਹੀਂ ਕੀਤੀ। ਯਾਨੀ ਝੂਠ ਬੋਲੀ ਸਾਡੀ ਦਾ। ਇਸ ਪਿੰਡ ਕਿੱਦਾਂ ਆਏ ਸੀ? ਇਸ ਪਿੰਡ ਅਸੀਂ ਬੈਠੇ ਜੀ ਪਹਿਲਾਂ ਉੱਥੇ ਲਾਹੌਰ। ਹੂੰ ਇੱਥੇ ਫਿਰ ਸਾਨੂੰ ਜ਼ਮੀਨ ਪੈ ਗਈ। ਅੱਛਾ ਉੱਥੋਂ ਫਿਰ ਅਸੀਂ ਇੱਥੇ ਆਏ। ਪੂਰੀ ਜ਼ਮੀਨ ਪਈ ਕਿ ਘੱਟ ਪਈ? ਘੱਟ ਪਈ ਹੈ। ਇੱਥੇ ਜਦੋਂ ਆਏ ਹੋ ਇਸ ਪਿੰਡ, ਇੱਥੇ ਤੁਹਾਨੂੰ ਮਕਾਨ ਤੇ ਜਾਂ ਕੋਈ ਕੋਈ ਬਿਸਤਰੇ ਜਾਂ ਮਕਾਨ ਕੋਈ? ਨਹੀਂ ਕਿਸੇ ਕੰਜਰ ਨੇ ਦਿੱਤਾ, ਕੋਈ ਕੁਝ ਨਹੀਂ ਦਿੱਤਾ। ਆਪਣੇ ਆਪ ਹੀ ਕੁੜੀਆਂ ਕੱਲੀਆਂ ਬਣ ਕੇ ਬੈਠੇ। ਇੱਧਰ ਆ ਜਾ ਅੱਛਾ ਸਾਈਡ ਤੇ ਹੋ। ਕੋਈ ਚੀਜ਼ ਨਹੀਂ ਦਿੱਤੀ ਕਿਸੇ ਨੇ? ਨਾ ਕੋਈ ਚੀਜ਼ ਨਹੀਂ। ਨਹੀਂ ਇਹ ਲੋਕ ਤਾਂ ਕਹਿੰਦੇ ਨੇ ਜੀ ਜਿਹੜੇ ਮਹਾਜਰ ਆਏ ਸੀ ਸਾਡੇ ਭਰਾ ਸੀ ਉਹਨਾਂ ਨੂੰ ਬੜਾ ਕੁਝ ਦਿੱਤਾ। ਕੋਈ ਸ਼ੈ ਨਹੀਂ ਕਿਸੇ ਨੇ ਦਿੱਤੀ। ਹੂੰ ਹਾਂ, ਉਧਰ ਵੀ ਤੁਸੀਂ ਜ਼ੁਲਮ ਸਹਿਆ ਤੇ ਇੱਧਰ ਆ ਕੇ ਵੀ ਜ਼ੁਲਮ ਸਹਿਆ। ਇੱਧਰ ਵੀ ਜ਼ੁਲਮ। ਕਿਸੇ ਨੇ ਕੋਈ ਸ਼ੈ ਨਹੀਂ। ਅਸੀਂ ਮਕਾਨਾਂ 'ਚ ਵੀ ਮੰਗਦੇ ਜੀ ਮਕਾਨ, ਕਹਿੰਦੇ ਤੁਸੀਂ ਆਪਣੇ ਜਿਹੜੇ ਛੱਡਿਆ ਉੱਥੇ ਜਾਓ। ਅੱਛਾ ਆਹੋ, ਇੱਥੇ ਤੁਹਾਡੇ ਪਾਸ ਮਕਾਨ ਕੋਈ ਨਹੀਂ। ਇਹਦਾ ਮਤਲਬ ਜ਼ੁਲਮ ਹੀ ਹੋਇਆ ਤੁਹਾਡੇ ਬੜਾ ਨਾਲ। ਜ਼ੁਲਮ ਕਰਿਆ ਇਹਨਾਂ ਲੋਕਾਂ ਨੇ। ਉਹਨੇ ਨਹੀਂ ਜ਼ੁਲਮ। ਫਿਰ ਆ ਕੇ ਇੱਥੇ ਕਹਿੰਦੇ ਮਜ਼ਦੂਰੀਆਂ ਵੀ ਕੀਤੀਆਂ। ਮਜ਼ਦੂਰੀਆਂ ਮੈਂ ਕਿਹਾ ਤੈਨੂੰ ਦੱਸਿਆ ਨਹੀਂ ਵੀ ਕੰਮ ਸਾਰਾ ਦਿਨ ਕਰਨਾ ਤੇ ਸਿਰਫ ਰੋਟੀ 'ਤੇ ਰੋਟੀ ਤੇ? ਰੋਟੀ 'ਤੇ। ਤਾਂ ਬੱਚੇ ਮਗਰੋਂ ਜੰਮੇ ਨੇ ਇੱਥੇ ਆ ਕੇ। ਅਸੀਂ ਤਾਂ ਆ ਕੇ ਨਾ ਮਜ਼ਦੂਰੀ ਕਰੀ ਆ, ਰੋਟੀ ਖਾਧੀ। ਰੋਟੀ ਅਗਲੇ ਨੇ ਦੇਣੀ, ਸਾਰਾ ਦਿਨ ਕੰਮ ਕਰਾਉਣਾ। ਬੜੇ ਬੜੇ ਲੈਂਡਲਾਰਡ ਜਿਹੜੇ ਸੀ ਉਹ ਆ ਕੇ ਤੇ ਮਜ਼ਦੂਰੀਆਂ ਕਰਦੇ ਰਹੇ ਨੇ। ਸਾਡੇ ਵਰਗਿਆਂ ਬੱਚਿਆਂ ਨੂੰ ਤੇ ਬਣੀ ਬਣਾਈ ਦੌਲਤ ਲੱਭ ਗਈ। ਹਾਂ, ਪਤਾ ਤੇ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਵੇਖਿਆ ਅੱਖੀਂ। ਬੜੀ ਨਸੀਬਤ ਕੀਤੀ, ਬਹੁਤ ਨਸੀਬਤ ਕੀਤੀ। ਰਾਤ ਨੂੰ ਨੀਂਦ ਨਹੀਂ, ਹੇਠਾਂ ਭੁੱਜੇ ਪੈਣਾ ਤੇ ਢਿੱਡੋਂ ਭੁੱਖੇ। ਓਹੋ। ਹੁਣ ਉਹ ਪਿੰਡ ਚੇਤਾ ਆਉਂਦਾ ਜਿਹੜਾ ਛੱਡਿਆ ਸੀ? ਚੇਤਾ ਆ ਕੇ ਹੁਣ ਕੀ ਕਰੂਗਾ ਪਿੰਡ ਉਹ। ਹੂੰ ਆਹੋ, ਜੇ ਯਾਦ ਵੀ ਕਰੀਏ ਕੀ ਆਊਗਾ। ਅਸੀਂ ਤਾਂ ਕਹਿੰਦੇ ਹਾਂ ਸਾਨੂੰ ਪਿੰਡ ਮੋੜ ਦਿਓ। ਮੋੜਦਾ ਕੋਈ? ਅੱਜ ਵੀ ਦਿਲ ਕਰਦਾ ਜਾਣ ਨੂੰ। ਕੀ ਦਿਲ ਕਰਦਾ। ਇੱਥੇ ਨਾਲੋਂ ਸਾਨੂੰ ਨਾ, ਇੱਥੇ ਨਾਲੋਂ ਸਾਨੂੰ ਉਹ ਜਗ੍ਹਾ ਬੜੀ ਚੰਗੀ। ਆਪਣਾ ਵਤਨ ਨਹੀਂ ਭੁੱਲਦਾ। ਆਪਣਾ ਬਚਨ ਇਹੋ ਜਿਹੇ ਬੱਚੇ ਹੁੰਦੇ ਹੁਣ ਨੂੰ ਜਵਾਨ ਹੋਏ ਦਿੰਦੇ ਚੰਗੜਾ ਮਰ ਗਏ। ਇੱਥੇ ਖਾਣ ਨੂੰ ਕੀ ਮਿਲਦਾ? ਇਸ ਤਰ੍ਹਾਂ ਹੀ ਹੈ। ਆਹੋ, ਹੁਣ ਕਹਿ ਦਿੰਦੇ ਆ ਕਿ ਬੱਚਾ ਉਹ ਕੰਮ ਨਹੀਂ ਕਰਦਾ, ਉਹ ਨਹੀਂ ਕੰਮ ਕਰਦਾ। ਖਾਂਦੇ ਕੀ ਨੇ? ਉਦੋਂ ਤਾਂ ਦੇਸੀ ਘਿਓ ਹੁੰਦੇ ਸਨ। ਮੈਂ ਕਿਹਾ ਦੇਸੀ ਘਿਓ ਦੇ ਚਟੂਰੇ ਭਰੇ ਹੋਏ ਨਾ ਆਲਿਆਂ 'ਚ ਪਏ ਰਹਿੰਦੇ ਸੀ। ਹੂੰ ਮੈਂ ਇੰਨੇ ਛੋਲੇ ਦੀ ਦਾਲ ਖਾਧੀ ਆ, ਇੰਨੇ ਘੀ ਦੇ ਡਲੇ ਖਾਧੇ ਨੇ। ਤਾਂ ਹੀ ਮਾਸ਼ਾਅੱਲਾ 100 ਸਾਲ ਦੇ ਉੱਤੇ ਹੋ ਗਈ ਉਮਰ ਤੇ ਕਾਇਮ ਹੋਣਾ। ਅੱਜ ਵੀ ਡੇਰੇ ਫਿਰਦੇ ਪਏ ਹੋ। ਹਾਂ, ਨਹੀਂ ਤੇ ਅੱਜ ਕੱਲ ਦੇ ਜਿਹੜੇ ਸਾਡੇ ਵਰਗੇ ਨੇ ਉਹ 50 ਸਾਲ ਤੋਂ ਬਾਅਦ ਅੱਲਾ ਹਾਫਜ਼। ਬਿਲਕੁਲ। ਮੈਂ ਖਾਧਾ ਬੜਾ। ਹੂੰ ਉਹੀ ਤੁਹਾਡਾ ਮਾਸ਼ਾਅੱਲਾ ਤੁਹਾਨੂੰ ਇਹ ਪਚਿਆ ਹੈ ਜਿਹੜਾ ਖਾਧਾ ਤੁਸੀਂ। ਮੈਂ ਆਹੀ ਤਾਂ ਕਹਿੰਦਾ ਬੱਚਿਆਂ ਨੂੰ ਵੀ ਤੁਸੀਂ ਕੰਮ ਕਰੋ। ਕਹਿੰਦੇ ਅਸੀਂ ਕੀ ਕਰੀਏ, ਖਾਧਾ ਕੀ ਜਾਏ। ਗੋਡੇ ਦੁਖਣ ਲੱਗ ਪੈਂਦੇ ਨੇ ਸੱਚੇ ਨੇ ਬੱਚਿਆਂ ਦੇ, ਗੋਡੇ ਦੁਖਣ ਲੱਗ ਪੈਂਦੇ ਨੇ। ਨਾ ਜਿਵੇਂ ਸਾਡੇ ਖਾਣ ਨੂੰ ਤਾਂ ਹਾਂਜੀ ਇਹੋ ਜਿਹੇ ਬੱਚੇ ਹੁੰਦੇ ਹੁਣ ਨੂੰ ਟਿੱਬਿਆਂ ਵੜ ਕੇ ਵੇ ਹੋਏ ਨੇ। ਤੁਸੀਂ ਭਲਵਾਨੀ ਵੀ ਕੀਤੀ ਕਿ ਕੋਈ ਨਹੀਂ? ਲੈ ਪਲਮਾਨੀ ਕੀ ਬਖਾ ਸੀ ਤਾਂ ਉੱਥੇ। ਹੂੰ ਪਲਮਾਨੀ ਕੋਈ ਨਹੀਂ ਕੀਤੀ।
ਛੋਟਾ ਭਰਾ ਦਾ ਛੋਟਾ ਭਰਾ ਕਰਦਾ ਰਿਹਾ ਸੁਣਿਆ। ਕੱਲ ਹੋ ਗਿਆ, ਨਹੀਂ ਤੇ ਇੱਥੇ ਦੋਵੇਂ ਬੈਠੇ ਹੁੰਦੇ ਨਾ, ਉਹ ਭਲਵਾਨੀ ਕਰਦਾ ਭਲਵਾਨੀ ਵੀ ਰਿਹਾ। ਕਰਦਾ ਸੀ, ਛਾਲਾ ਵੀ ਮਾਰਦੇ ਸੀ, ਅਸੀਂ ਵੀ ਮਾਰਦੇ ਸੀ ਛਾਲਾ। ਅੱਛਾ ਅੱਛਾ। ਵੀ ਤਕੜੇ ਸੀ ਲੈਂਦੇ ਦਾ ਪੂਰਾ ਇਹੋ ਜਿਹੇ ਹੀ ਢੰਤੇ ਨਾ, ਵੀ ਤਕੜੇ ਸੀ। ਤੇ ਮੇਲਾ ਸ਼ੇਲਾ ਪਿੰਡ ਦੇ ਵਿੱਚ ਲੱਗਦਾ ਸੀ ਕੋਈ? 2-3 ਮੇਲੇ ਪਿੰਡ 'ਚ ਨੀਚੇ ਲੱਗਦਾ, ਲਵੇ ਲਵੇ ਲੱਗਦੇ। ਤੁਸੀਂ ਕਿਹੜੇ ਕਿਹੜੇ ਮੇਲੇ ਵੇਖੇ ਨੇ ਉੱਥੇ? ਇਹਨਾਂ ਦਾ ਹਾਂ। ਰੁੜਕੀ ਦਾ, ਜੱਬੋ ਮਾਜਰੇ ਦਾ, ਅੱਛਾ। ਤੇ ਇੱਕ ਜਰਗ ਦਾ, ਇਹ ਮੇਲੇ ਸਹੀ ਹੋ ਗਿਆ। ਖਾੜੇ ਖੂੜੇ ਲੱਗਦੇ ਹੁੰਦੇ ਸੀ ਉੱਥੇ? ਬੜੇ ਭਲਵਾਨ ਤੇ ਉੱਥੇ। ਅੱਛਾ। ਤੁਹਾਡੇ ਇਲਾਕੇ ਦਾ ਪਹਿਲਵਾਨ ਮਸ਼ਹੂਰ ਕਿਹੜਾ ਸੀ? ਸਾਡੇ ਇਲਾਕੇ 'ਚ ਬੜੇ ਸੀ, ਮਨਜ਼ੂਰੀ ਇੱਕ ਨਹੀਂ ਤਾਂ ਬੜੇ ਸੀ। ਨਹੀਂ ਕੋਈ ਇੱਕ ਦਾ ਨਾਂ ਚੇਤਾ ਹੋਵੇ? ਕੇਲਾ। ਕੇਲਾ ਮੁਸਲਮਾਨ ਸੀ? ਹਾਂ। ਸਹੀ ਹੋ ਗਿਆ। ਤੇ ਹੁਣ ਪਿੰਡ ਜਾਣਾ ਜੇ ਅਗਰ ਤੁਹਾਡਾ ਵੀਜ਼ਾ ਬਣ ਜੇ, ਹਾਂ ਤੁਹਾਨੂੰ ਵੀਜ਼ਾ ਮਿਲ ਜੇ ਹਾਂ। ਤੇ ਪਿੰਡ ਚੱਕਰ ਲਾਓ। ਨਹੀਂ ਪਿੰਡ ਹੁਣ ਕਾਸ ਨਹੀਂ ਜਾਣਾ। ਵੇਖਿਆ ਉਹ ਆਪਣੀਆਂ ਉਹ ਗਲੀਆਂ ਉਹ ਘਰ ਦੇਖ ਤਾਂ ਭੁੱਲੇ ਹੋਏ ਤਾਂ ਅਸੀਂ ਕੋਈ ਨਹੀਂ, ਇੰਨੀ ਚੀਜ਼ ਯਾਦ ਆ ਸਾਡੇ ਮੇਰੇ ਤਾਂ। ਨਹੀਂ ਅਗਰ ਹੁਣ ਭੇਜਿਆ ਜਾਵੇ ਤੁਹਾਨੂੰ, ਹਾਂ। ਪਛਾਣ ਲੋਗੇ ਪਿੰਡ ਨੂੰ? ਹਾਂ ਤੇ ਪਿੰਡ ਵੀ ਪਛਾਣ ਲਾਂਗੇ, ਆਪਣੀ ਜ਼ਮੀਨ ਵੀ ਪਛਾਣ ਲਾਂਗੇ, ਵਾਹ। ਮਕਾਨ ਵੀ ਪਛਾਣ ਲਾਂਗੇ। ਚਲੋ ਜੀ, ਕੋਸ਼ਿਸ਼ ਕਰਾਂਗੇ ਜੇ ਤੁਹਾਨੂੰ ਕੋਈ ਪਿੰਡ ਦੀ ਵੀਡੀਓ ਬਣਾ ਕੇ ਸਾਨੂੰ ਭੇਜਦਾ ਤਾਂ ਅਸੀਂ ਤੁਹਾਨੂੰ ਵਿਖਾ ਦੇਵਾਂਗੇ। ਦਿਖਾ ਦਿਓ। ਹਾਂ ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।